पंजाब पुलिस ਨੂੰ ਅੱਜ ਇੱਕ ਆਈਐਸਆਈ ਬੈਕਡ ਨਾਰਕੋ ਟੈਰਰ ਮੋਡਿਊਲ ਨੂੰ ਬਸਟ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਿਲ ਹੋਈ ਹੈ ਜਦੋਂ ਕਿ ਅੰਮ੍ਰਿਤਸਰ ਰੂਰਲ ਪੁਲਿਸ ਨੇ ਯੁਗਰਾਜ ਯੋਗ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇੱਕ ਆਈਈਡੀ ਜਿਹੜੀ ਟਿਫਿਨ ਬੰਬ ਦੇ ਸ਼ਕਲ ਦੇ ਵਿੱਚ ਸੀਗੀ, 2 AK-56 ਰਾਈਫਲਸ, ਇੱਕ ਪਿਸਟਲ ਤੇ 2 kg ਹੈਰੋਇਨ ਰਿਕਵਰ ਹੋਈ ਹੈ। ਇਹ ਕੈਨੇਡਾ ਬੇਸਡ ਲੰਡਾ ਅਤੇ ਪਾਕਿਸਤਾਨ ਬੇਸਡ ਰਿੰਦੇ ਦੇ ਇਸ਼ਾਰਿਆਂ ਤੇ ਕੰਮ ਕਰਦਾ ਸੀ। ਇੱਕ ਬਹੁਤ ਇੰਪੋਰਟੈਂਟ ਕੜੀ ਸੀਗਾ ਨਾਰਕੋ ਟੈਰਰ ਮੋਡਿਊਲ ਦੇ ਵਿੱਚ। ਤੇ ਸਤੰਬਰ 2019 ਦੇ ਵਿੱਚ ਵੀ ਇੱਕ 5 AK-47 ਰਾਈਫਲਾਂ ਦੀ ਖੇਪ ਆਈ ਸੀ, ਉਸ ਕੇਸ 'ਚ ਗ੍ਰਿਫਤਾਰ ਹੋਇਆ ਸੀਗਾ। ਤੇ ਪਾਕਿਸਤਾਨ ISI ਦੀ ਸਾਜ਼ਿਸ਼ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਨੂੰ ਭੰਗ ਕਰਨ ਦੀ ਸੀਗੀ, ਉਸ ਨੂੰ ਅੱਜ ਵਿਫਲ ਕਰਤਾ ਗਿਆ ਹੈਗਾ। ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਆਦੇਸ਼ਾਂ ਤੇ ਪੰਜਾਬ ਪੁਲਿਸ ਪੰਜਾਬ ਨੂੰ ਕੰਪਲੀਟਲੀ ਸਿਕਿਉਰ ਤੇ ਸੇਫ ਰੱਖੂਗੀ। ਪੰਜਾਬ ਪੁਲਿਸ ਨੂੰ ਅੱਜ ਇੱਕ ISI ਬੈਕਡ ਨਾਰਕੋ ਟੈਰਰ ਮੋਡਿਊਲ ਨੂੰ ਬਸਟ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਿਲ ਹੋਈ ਹੈ ਜਦੋਂ ਕਿ ਅੰਮ੍ਰਿਤਸਰ ਰੂਰਲ ਪੁਲਿਸ ਨੇ ਯੁਗਰਾਜ ਯੋਗ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇੱਕ ਆਈਈਡੀ ਜਿਹੜੀ ਟਿਫਿਨ ਬੰਬ ਦੇ ਸ਼ਕਲ ਦੇ ਵਿੱਚ ਸੀਗੀ, 2 AK-56 ਰਾਈਫਲਸ, ਇੱਕ ਪਿਸਟਲ ਤੇ 2 kg ਹੈਰੋਇਨ ਰਿਕਵਰ ਹੋਈ ਹੈ। ਇਹ ਕੈਨੇਡਾ ਬੇਸਡ ਲੰਡਾ ਅਤੇ ਪਾਕਿਸਤਾਨ ਬੇਸਡ ਰਿੰਦੇ ਦੇ ਇਸ਼ਾਰਿਆਂ ਤੇ ਕੰਮ ਕਰਦਾ ਸੀ। ਇੱਕ ਬਹੁਤ ਇੰਪੋਰਟੈਂਟ ਕੜੀ ਸੀਗਾ ਨਾਰਕੋ ਟੈਰਰ ਮੋਡਿਊਲ ਦੇ ਵਿੱਚ। ਤੇ ਸਤੰਬਰ 2019 ਦੇ ਵਿੱਚ ਵੀ ਇੱਕ 5 AK-47 ਰਾਈਫਲਾਂ ਦੀ ਖੇਪ ਆਈ ਸੀ, ਉਸ ਕੇਸ 'ਚ ਗ੍ਰਿਫਤਾਰ ਹੋਇਆ ਸੀਗਾ। ਤੇ ਪਾਕਿਸਤਾਨ ISI ਦੀ ਸਾਜ਼ਿਸ਼ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਨੂੰ ਭੰਗ ਕਰਨ ਦੀ ਸੀਗੀ, ਉਸ ਨੂੰ ਅੱਜ ਵਿਫਲ ਕਰਤਾ ਗਿਆ ਹੈਗਾ। ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਆਦੇਸ਼ਾਂ ਤੇ ਪੰਜਾਬ ਪੁਲਿਸ ਪੰਜਾਬ ਨੂੰ ਕੰਪਲੀਟਲੀ ਸਿਕਿਉਰ ਤੇ ਸੇਫ ਰੱਖੂਗੀ। ਪੰਜਾਬ ਪੁਲਿਸ ਨੂੰ ਅੱਜ ਇੱਕ ISI ਬੈਕਡ ਨਾਰਕੋ ਟੈਰਰ ਮੋਡਿਊਲ ਨੂੰ ਬਸਟ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਿਲ ਹੋਈ ਹੈ ਜਦੋਂ ਕਿ ਅੰਮ੍ਰਿਤਸਰ ਰੂਰਲ ਪੁਲਿਸ ਨੇ ਯੁਗਰਾਜ ਯੋਗ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇੱਕ ਆਈਈਡੀ ਜਿਹੜੀ ਟਿਫਿਨ ਬੰਬ ਦੇ ਸ਼ਕਲ ਦੇ ਵਿੱਚ ਸੀਗੀ, 2 AK-56 ਰਾਈਫਲਸ, ਇੱਕ ਪਿਸਟਲ ਤੇ 2 kg ਹੈਰੋਇਨ ਰਿਕਵਰ ਹੋਈ ਹੈ। ਇਹ ਕੈਨੇਡਾ ਬੇਸਡ ਲੰਡਾ ਅਤੇ ਪਾਕਿਸਤਾਨ ਬੇਸਡ ਰਿੰਦੇ ਦੇ ਇਸ਼ਾਰਿਆਂ ਤੇ ਕੰਮ ਕਰਦਾ ਸੀ। ਇੱਕ ਬਹੁਤ ਇੰਪੋਰਟੈਂਟ ਕੜੀ ਸੀਗਾ ਨਾਰਕੋ ਟੈਰਰ ਮੋਡਿਊਲ ਦੇ ਵਿੱਚ। ਤੇ ਸਤੰਬਰ 2019 ਦੇ ਵਿੱਚ ਵੀ ਇੱਕ 5 AK-47 ਰਾਈਫਲਾਂ ਦੀ ਖੇਪ ਆਈ ਸੀ, ਉਸ ਕੇਸ 'ਚ ਗ੍ਰਿਫਤਾਰ ਹੋਇਆ ਸੀਗਾ। ਤੇ ਪਾਕਿਸਤਾਨ ISI ਦੀ ਸਾਜ਼ਿਸ਼ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਨੂੰ ਭੰਗ ਕਰਨ ਦੀ ਸੀਗੀ, ਉਸ ਨੂੰ ਅੱਜ ਵਿਫਲ ਕਰਤਾ ਗਿਆ ਹੈਗਾ। ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਆਦੇਸ਼ਾਂ ਤੇ ਪੰਜਾਬ ਪੁਲਿਸ ਪੰਜਾਬ ਨੂੰ ਕੰਪਲੀਟਲੀ ਸਿਕਿਉਰ ਤੇ ਸੇਫ ਰੱਖੂਗੀ।